US ਮਿਲਟਰੀ ਦੇ ਦੁਆਰਾ ਇੱਕ ਵਾਰੀ ਫਿਰ ਸਦਰਨ ਈਰਾਨ ਦੇ ਵਿੱਚ, ਦੱਖਣੀ ਈਰਾਨ ਦੇ ਵਿੱਚ ਹੋਰ ਲਿਮਿਟਿਡ ਅਟੈਕਸ ਜਿਹੜੇ ਆ ਉਹ ਕੀਤੇ ਗਏ ਹੈਗੇ ਆ। US ਮਿਲਟਰੀ ਨੇ ਕਿਹਾ ਵੀ ਉਹਨਾਂ ਨੇ ਉਹਨਾਂ ਦੀ ਤਰਫ ਆ ਰਹੇ ਕਈ ਜਿਹੜੇ ਡਰੋਨ ਉਹਨਾਂ ਨੂੰ ਰਸਤੇ ਦੇ ਵਿੱਚ ਨਸ਼ਟ ਕੀਤਾ ਹੈਗਾ ਆ। ਕਹਿੰਦੇ ਵੀ ਇਹ ਸਿੱਧਾ ਡਾਇਰੈਕਟ ਥ੍ਰੈਟ ਸੀਗਾ US ਫੋਰਸਿਸ ਤੇ ਕਮਰਸ਼ੀਅਲ ਸ਼ਿਪਿੰਗ ਨੂੰ, ਇਸ ਨੂੰ ਜਿਹੜਾ ਉਹ ਲੈ ਕੇ ਜਿਹੜਾ ਬਾਂਦਰ ਅਬਾਸ ਜਿਹੜਾ ਸਿਟੀ ਹੈਗੀ ਆ, ਸ਼ਹਿਰ ਆ ਸਦਰਨ ਈਰਾਨ ਦੇ ਵਿੱਚ, ਉੱਥੇ ਡਿਫੈਂਸਿਵ ਸਟ੍ਰਾਈਕਸ ਇਸ ਤਰੀਕੇ ਦੇ ਨਾਲ ਕੀਤੀਆਂ ਗਈਆਂ ਸੀਗੀਆਂ। ਸੋ ਅੱਜ ਸਵੇਰੇ ਜਦ ਆਪਾਂ ਖਬਰਾਂ ਕਰ ਰਹੇ ਸੀ ਤਾਂ ਇਰਾਨੀਅਨ ਸਟੇਟ ਮੀਡੀਆ ਇਹ ਦਾਅਵਾ ਕਰ ਰਿਹਾ ਸੀਗਾ ਵੀ ਇੱਕ ਸਮਝੌਤਾ ਈਰਾਨ ਤੇ US ਦੇ ਵਿੱਚ ਹੋਣ ਜਾ ਰਿਹਾ ਆ, ਜਿਸ ਨੂੰ ਵਾਈਟ ਹਾਊਸ ਨੇ ਸਿੱਧੇ ਤੌਰ ਦੇ ਉੱਤੇ ਰੱਦ ਕਰ ਦਿੱਤਾ ਸੀ। ਤੇ ਅੱਜ ਕੈਬਨਿਟ ਮੀਟਿੰਗ ਜੋ ਡੋਨਲਡ ਟਰੰਪ ਹੋਣਾ ਦੀ ਹੋਈ ਆ, ਉਹਨਾਂ ਨੇ ਇੱਕ ਵਾਰੀ ਫਿਰ ਇਸ ਗੱਲ ਨੂੰ ਦੁਹਰਾਇਆ ਆ ਵੀ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ ਕੋਈ ਵੀ ਕੰਟਰੋਲ ਨਹੀਂ ਕਰੇਗਾ। ਇਹ ਇੰਟਰਨੈਸ਼ਨਲ ਵਾਟਰਸ ਆ ਤੇ ਇਹ ਓਪਨ ਰਹਿਣਗੇ। ਸੋ ਦ ਸਟ੍ਰੇਟ ਇਜ਼ ਗੋਇੰਗ ਟੂ ਬੀ ਓਪਨ ਟੂ ਐਵਰੀਬਡੀ, ਨੋਬਡੀ ਇਜ਼ ਗੋਇੰਗ ਟੂ ਕੰਟਰੋਲ ਇਟ। ਤੇ ਉਹਨਾਂ ਨੇ ਕਿਹਾ, ਸੋ ਕਹਿੰਦੇ ਵੀ ਵੈਰੀ ਲਿਮਿਟਿਡ ਵੈਰੀ ਪ੍ਰੀਸਾਈਜ਼ ਅਟੈਕਸ ਉਹ US ਮਿਲਟਰੀ ਦੇ ਦੁਆਰਾ ਉਹ ਕੀਤੇ ਜਾ ਸਕਦੇ ਆ। ਤੇ ਇੱਕ ਵਾਰੀ ਫਿਰ ਉਹਨਾਂ ਨੇ ਚੇਤਾਵਨੀ ਈਰਾਨ ਨੂੰ ਦਿੱਤੀ ਆ ਵੀ ਜੇ ਤੁਸੀਂ ਡੀਲ ਨਹੀਂ ਕੀਤੀ ਤਾਂ ਫਿਰ ਤੁਹਾਡੇ ਉੱਤੇ ਜਿਹੜੇ ਉਹ ਹਮਲੇ ਕੀਤੇ ਜਾ ਸਕਦੇ ਆ। ਜੀ ਬਿਲਕੁਲ, ਅੱਜ ਫਿਰ 3 ਦਿਨਾਂ ਦੇ ਵਿੱਚ ਦੂਸਰੀ ਵਾਰੀ ਜਿਹੜਾ ਆ ਈਰਾਨ ਦੇ ਉੱਤੇ ਹਮਲਾ ਕੀਤਾ ਗਿਆ ਅਮਰੀਕਾ ਵੱਲੋਂ ਸਦਰਨ ਈਰਾਨ ਦੇ ਵਿੱਚ। US ਇਹ ਕਹਿ ਰਿਹਾ ਵੀ ਅਸੀਂ ਉਹ ਡਰੋਨਸ ਨੂੰ ਵੀ ਅਟੈਕ ਕੀਤਾ ਹੈਗਾ ਤੇ ਲਾਂਚਿੰਗ ਸਾਈਟ ਸੀਗਾ ਜਿਹੜਾ ਮਿਜ਼ਾਈਲਸ ਦਾ, ਉਸ ਨੂੰ ਵੀ ਜਿਹੜਾ ਅਟੈਕ ਕੀਤਾ ਗਿਆ ਹੈਗਾ ਆ। ਸੋ US ਫੋਰਸਿਸ ਉਸ ਏਰੀਏ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਕੋਲ ਬੜਾ ਥੋੜ੍ਹਾ ਜਿਹਾ ਕਮਰਸ਼ੀਅਲ ਮੈਰੀਟਾਈਮ ਟ੍ਰੈਫਿਕ ਆ ਜੋ ਲੰਘ ਰਿਹਾ ਹੈਗਾ ਈਰਾਨ ਦੇ ਵਿੱਚ। ਤੇ ਇੱਕ ਤਰ੍ਹਾਂ ਦੇ ਨਾਲ ਟਰੰਪ ਉਹਨਾਂ ਨੇ ਓਮਾਨ ਨੂੰ ਵੀ ਥ੍ਰੈਟ ਕੀਤਾ, ਜੋ ਕਿ US ਦਾ ਐਲਾਈ ਆ, ਕਿ ਜੇ ਤੁਸੀਂ ਸਟੇਟ ਖੋਲ੍ਹਣ ਦੇ ਵਿੱਚ ਜਿਹੜਾ ਈਰਾਨ ਵਾਲਿਆਂ ਦਾ ਸਾਥ ਦਿੱਤਾ ਤੇ ਉਹ ਸਾਨੂੰ ਕਬੂਲ ਨਹੀਂ ਹੋਊਗਾ। ਬਾਅਦ ਦੇ ਵਿੱਚ ਉਹਨਾਂ ਨੇ ਕਹਿਤਾ ਵੀ ਇਟ ਵਿਲ ਬੀ ਫਾਈਨ। ਤੋਂ ਪਹਿਲਾਂ ਸਟੇਟਮੈਂਟ ਦਿੱਤੀ, ਫਿਰ ਬਾਅਦ ਦੇ ਵਿੱਚ ਇੱਦਾਂ ਕਿਹਾ। ਈਰਾਨ ਵਾਲੇ ਬਿਲੀਅਨਸ ਆਫ ਡਾਲਰ ਜਿਹੜਾ ਉਹਨਾਂ ਦਾ ਮਨੀ ਫਰੀਜ਼ ਕੀਤਾ ਗਿਆ, ਫਰੋਜ਼ ਕੀਤਾ ਗਿਆ ਫੰਡਸ ਜੋ ਬੈਂਕਾਂ ਦੇ ਵਿੱਚ, ਉਸ ਨੂੰ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਦਿੱਤਾ ਜਾਵੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਜਿਹੜੀ ਕੈਬਨਿਟ ਮੀਟਿੰਗ ਹੋਈ ਆ ਵਾਈਟ ਹਾਊਸ ਦੇ ਵਿੱਚ, ਉਹਨਾਂ ਦੇ ਵਿੱਚ ਕੀ ਸਟੇਟਸ ਆ ਈਰਾਨ ਦੀ ਜੰਗ ਦਾ, ਤੇ ਉਹਦੇ 'ਚ ਉਹਨਾਂ ਨੇ ਕਲੀਅਰਲੀ ਕਿਹਾ ਵੀ ਮੈਂ ਨਹੀਂ ਡਰਦਾ ਵੀ ਜਿਹੜੀਆਂ ਮਿਡ ਟਰਮ ਇਲੈਕਸ਼ਨ ਆ ਉਹਨਾਂ ਦੇ ਕੀ ਰਿਜ਼ਲਟਾਂ ਦੇ ਹੈਗੇ ਆ, ਵੀ ਆਪਾਂ ਇੱਥੇ ਜਿਹੜਾ ਈਰਾਨ ਦੇ ਵਿੱਚ ਪੂਰੀ ਤਰ੍ਹਾਂ ਜੋ ਸਾਡੀਆਂ ਸ਼ਰਤਾਂ ਆ ਉਹਨਾਂ ਨੂੰ ਮਨਵਾ ਕੇ ਹੀ ਹਟਾਂਗੇ। ਦੂਸਰੇ ਪਾਸੇ ਈਰਾਨ ਦਾ ਜਿਹੜਾ ਮੀਡੀਆ ਇਹ ਕਹਿ ਰਿਹਾ ਆ ਵੀ ਅਨਆਫੀਸ਼ੀਅਲੀ US ਦੇ ਨਾਲ ਡੀਲ ਹੋ ਚੁੱਕੀ ਆ ਤੇ ਬਹੁਤ ਸਾਰੇ ਜਿਹੜੇ ਪਲੇਨ ਆ ਉਹ ਉੱਥੋਂ ਛੱਡ ਕੇ ਵੀ ਜਾ ਚੁੱਕੇ, ਬਹੁਤ ਸਾਰਾ ਮਿਲਟਰੀ ਦਾ ਇਕਵਿਪਮੈਂਟ ਮਿਡਲ ਈਸਟ ਵਿੱਚੋਂ ਜਾ ਚੁੱਕਾ ਹੈ। ਸੋ ਹੁਣ ਇਹ ਪਤਾ ਨਹੀਂ ਪਈ ਉਹ ਸਹੀ ਬੋਲਦੇ ਆ ਜਾਂ ਗਲਤ ਹੈ, ਪਰ ਈਰਾਨ ਦਾ ਮੀਡੀਆ ਇਹ ਰਿਪੋਰਟ ਕਰ ਰਿਹਾ ਹੈਗਾ। ਜੀ